ਸੋ ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਗਲੋਬਲ ਰਿਸੈਸ਼ਨ ਆ ਇਜ਼ ਇਨਐਵਿਟੇਬਲ। ਜੇ ਸਟੇਟ ਆਫ ਹਾਰਮੋਜ਼ ਇਦਾਂ ਹੀ ਸ਼ਟ ਡਾਊਨ ਰਹੀ। ਸਿਟਾਡਲ ਦੇ ਜਿਹੜੇ ਹੈਡ ਆ ਕੈਨ ਗ੍ਰਿਫਨ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜੇ ਸੋਚੀਏ ਆਪਾਂ ਵੀ ਸਹੀ ਤਾਂ ਨਹੀਂ ਵੀ ਹੋਊਗਾ, ਆਪਾਂ ਆਸ ਤਾਂ ਨਹੀਂ ਕਰਦੇ, ਪਰ ਜੇ 6 ਤੋਂ 12 ਮਹੀਨੇ ਤਾਈਂ ਇਹ ਸ਼ਟ ਡਾਊਨ ਰਹਿੰਦੀ ਆ ਸਟੇਟ ਆਫ ਹਾਰਮੋਜ਼, ਤੇ ਪੱਕਾ ਜਿਹੜਾ ਰਿਸੈਸ਼ਨ 100% ਆਊਗਾ। ਕੈਨ ਗ੍ਰਿਫਨ ਜੋ CEO ਆ ਸਿਟਾਡਲ ਦੇ, देयर इज नो वे ਟੂ ਅਵੋਇਡ दैट, ਉਹਨਾਂ ਨੇ ਇਹ ਕਿਹਾ। ਤੇ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਸ਼ਿਫਟ ਹੋ ਰਿਹਾ ਆ ਹੁਣ ਫਿਊਲ ਸੋਰਸ ਤੋਂ ਵਿੰਡ, ਸੋਲਰ ਤੇ ਨਿਊਕਲੀਅਰ ਸੋਰਸ ਵੱਲ, ਕਿਉਂਕਿ ਜੇ ਹੁਣ ਸਾਰੀ ਦੁਨੀਆ ਤੇਲ ਤੇ ਇੰਨੀ ਜ਼ਿਆਦਾ ਡਿਪੈਂਡੈਂਟ ਆ, ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ, ਲੜਾਈ ਲੱਗਦੀ ਆ, ਤੇ ਪੂਰੀ ਦੁਨੀਆ ਦੇ ਉੱਤੇ ਇਹਦਾ ਅਸਰ ਪੈਂਦਾ ਆ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਆ ਉਹ ਸੋਲਰ ਵੱਲ, ਵਿੰਡ ਤੇ ਨਿਊਕਲੀਅਰ એનર્ਜੀ ਵੱਲ ਜੋ ਆ ਉਹ ਚੱਲੂਗੀ। ਸਿਟਾਡਲ ਦੇ CEO ਕੈਨ ਗ੍ਰਿਫਨ ਨੇ ਇਹ ਕਿਹਾ ਵੀ ਗਲੋਬਲ ਇਕੋਨਮੀ ਦੇ ਉੱਤੇ ਇਹਦਾ ਅਸਰ ਪੈਣ ਜਾ ਰਿਹਾ, ਕੱਲਾ 2-4 ਮੁਲਕਾਂ ਦੇ ਉੱਤੇ ਨਹੀਂ ਅਸਰ ਪੈਣਾ ਹੈਗਾ। ਸੋ ਮੈਸਿਵ ਸ਼ਿਫਟ ਹੋਊਗਾ, ਜਿਸ ਤਰ੍ਹਾਂ ਮੈਂ ਦੱਸਿਆ ਵੀ ਫਿਊਲ ਸੋਰਸਸ ਦੇ ਵਿੱਚ, ਇਨਕਲੂਡਿੰਗ ਵਿੰਡ, ਸੋਲਰ ਤੇ ਨਿਊਕਲੀਅਰ ਦੇ ਵਿੱਚ। ਇਹ ਸਿਟਾਡਲ ਦੇ CEO ਜੋ ਕਹਿ ਰਹੇ ਆ, ਕਿਉਂਕਿ ਰਾਈਟ ਨਾਓ ਹੁਣ $100 ਪਰ ਬੈਰਲ ਦੇ ਹਿਸਾਬ ਦੇ ਨਾਲ ਗੈਸ ਹੈਗੀ ਆ ਐਵਰੇਜ, ਤੇ ਇਹ ਜੋ ਕਿ ਕੁਝ ਮਹੀਨੇ ਪਹਿਲਾਂ $70 ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਟਰੱਕਿੰਗ ਇੰਡਸਟਰੀ ਦਾ ਜਾਂ ਕਾਰਾਂ, ਆਮ ਇੰਡੀਵਿਜੂਅਲ ਬੰਦੇ ਦੀ ਵੀ ਜਿਹੜੀ ਆ ਉਹ ਤਰਾ ਨਿਕਲੇ। ਜਿਹੜੀ ਜੇ ਕੋਈ $50 ਚ ਗੈਸ ਭਰਦੀ ਸੀ, ਉਹ ਹੁਣ $100 ਚ ਹੀ ਭਰਦੀ ਹੈਗੀ ਆ। ਸੋ ਇਸ ਕਰਕੇ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਇਹਦੇ ਨਾਲ ਹੁਣ ਬਾਕੀ ਜਿਹੜਾ ਰੀਟੇਲ ਦੇ ਉੱਤੇ, ਗਰੋਸਰੀ ਦੇ ਉੱਤੇ, ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਿਚੁਏਸ਼ਨ ਜਿਹੜੀ ਉਹ ਬਣੀ ਹੈ। ਸੋ ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਗਲੋਬਲ ਰਿਸੈਸ਼ਨ ਆ ਇਜ਼ ਇਨਐਵਿਟੇਬਲ। ਜੇ ਸਟੇਟ ਆਫ ਹਾਰਮੋਜ਼ ਇਦਾਂ ਹੀ ਸ਼ਟ ਡਾਊਨ ਰਹੀ। ਸਿਟਾਡਲ ਦੇ ਜਿਹੜੇ ਹੈਡ ਆ ਕੈਨ ਗ੍ਰਿਫਨ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜੇ ਸੋਚੀਏ ਆਪਾਂ ਵੀ ਸਹੀ ਤਾਂ ਨਹੀਂ ਵੀ ਹੋਊਗਾ, ਆਪਾਂ ਆਸ ਤਾਂ ਨਹੀਂ ਕਰਦੇ, ਪਰ ਜੇ 6 ਤੋਂ 12 ਮਹੀਨੇ ਤਾਈਂ ਇਹ ਸ਼ਟ ਡਾਊਨ ਰਹਿੰਦੀ ਆ ਸਟੇਟ ਆਫ ਹਾਰਮੋਜ਼, ਤੇ ਪੱਕਾ ਜਿਹੜਾ ਰਿਸੈਸ਼ਨ 100% ਆਊਗਾ। ਕੈਨ ਗ੍ਰਿਫਨ ਜੋ CEO ਆ ਸਿਟਾਡਲ ਦੇ, देयर इज नो वे ਟੂ ਅਵੋਇਡ दैट, ਉਹਨਾਂ ਨੇ ਇਹ ਕਿਹਾ। ਤੇ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਸ਼ਿਫਟ ਹੋ ਰਿਹਾ ਆ ਹੁਣ ਫਿਊਲ ਸੋਰਸ ਤੋਂ ਵਿੰਡ, ਸੋਲਰ ਤੇ ਨਿਊਕਲੀਅਰ ਸੋਰਸ ਵੱਲ, ਕਿਉਂਕਿ ਜੇ ਹੁਣ ਸਾਰੀ ਦੁਨੀਆ ਤੇਲ ਤੇ ਇੰਨੀ ਜ਼ਿਆਦਾ ਡਿਪੈਂਡੈਂਟ ਆ, ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ, ਲੜਾਈ ਲੱਗਦੀ ਆ, ਤੇ ਪੂਰੀ ਦੁਨੀਆ ਦੇ ਉੱਤੇ ਇਹਦਾ ਅਸਰ ਪੈਂਦਾ ਆ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਆ ਉਹ ਸੋਲਰ ਵੱਲ, ਵਿੰਡ ਤੇ ਨਿਊਕਲੀਅਰ એનર્ਜੀ ਵੱਲ ਜੋ ਆ ਉਹ ਚੱਲੂਗੀ। ਸਿਟਾਡਲ ਦੇ CEO ਕੈਨ ਗ੍ਰਿਫਨ ਨੇ ਇਹ ਕਿਹਾ ਵੀ ਗਲੋਬਲ ਇਕੋਨਮੀ ਦੇ ਉੱਤੇ ਇਹਦਾ ਅਸਰ ਪੈਣ ਜਾ ਰਿਹਾ, ਕੱਲਾ 2-4 ਮੁਲਕਾਂ ਦੇ ਉੱਤੇ ਨਹੀਂ ਅਸਰ ਪੈਣਾ ਹੈਗਾ। ਸੋ ਮੈਸਿਵ ਸ਼ਿਫਟ ਹੋਊਗਾ, ਜਿਸ ਤਰ੍ਹਾਂ ਮੈਂ ਦੱਸਿਆ ਵੀ ਫਿਊਲ ਸੋਰਸਸ ਦੇ ਵਿੱਚ, ਇਨਕਲੂਡਿੰਗ ਵਿੰਡ, ਸੋਲਰ ਤੇ ਨਿਊਕਲੀਅਰ ਦੇ ਵਿੱਚ। ਇਹ ਸਿਟਾਡਲ ਦੇ CEO ਜੋ ਕਹਿ ਰਹੇ ਆ, ਕਿਉਂਕਿ ਰਾਈਟ ਨਾਓ ਹੁਣ $100 ਪਰ ਬੈਰਲ ਦੇ ਹਿਸਾਬ ਦੇ ਨਾਲ ਗੈਸ ਹੈਗੀ ਆ ਐਵਰੇਜ, ਤੇ ਇਹ ਜੋ ਕਿ ਕੁਝ ਮਹੀਨੇ ਪਹਿਲਾਂ $70 ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਟਰੱਕਿੰਗ ਇੰਡਸਟਰੀ ਦਾ ਜਾਂ ਕਾਰਾਂ, ਆਮ ਇੰਡੀਵਿਜੂਅਲ ਬੰਦੇ ਦੀ ਵੀ ਜਿਹੜੀ ਆ ਉਹ ਤਰਾ ਨਿਕਲੇ। ਜਿਹੜੀ ਜੇ ਕੋਈ $50 ਚ ਗੈਸ ਭਰਦੀ ਸੀ, ਉਹ ਹੁਣ $100 ਚ ਹੀ ਭਰਦੀ ਹੈਗੀ ਆ। ਸੋ ਇਸ ਕਰਕੇ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਇਹਦੇ ਨਾਲ ਹੁਣ ਬਾਕੀ ਜਿਹੜਾ ਰੀਟੇਲ ਦੇ ਉੱਤੇ, ਗਰੋਸਰੀ ਦੇ ਉੱਤੇ, ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਿਚੁਏਸ਼ਨ ਜਿਹੜੀ ਉਹ ਬਣੀ ਹੈ।